ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਮਾਰਚ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ, ਸੁਨਹਿਰੀ ਮਤਨ ਦਾਨੀਏਲ। ਐ ਪਿਆਰੇ ਮਰਦ, ਨਾ ਡਰ, ਤੇਰੀ ਸਲਾਮਤੀ ਹੋਵੇ, ਮਜ਼ਬੂਤ ਤੇ ਸਿਹਤਮੰਦ ਹੋ। ਜਵਾਬੀ ਪੜ੍ਹਾਈ ਪੈਦਾਇਸ਼। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮਛਲੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਭ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰੀਂਗਦੇ ਨੇ ਇਖਤਿਆਰ ਰੱਖਣਗੇ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਬਣਾਇਆ, ਰੱਬ ਦੀ ਸੂਰਤ ਉੱਤੇ ਉਹਨੂੰ ਬਣਾਇਆ, ਨਰ ਤੇ ਨਾਰੀ ਉਹਨੂੰ ਬਣਾਇਆ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ, ਫਲੋ ਵਧੋ ਤੇ ਧਰਤੀ ਨੂੰ ਮਾਮੂਰ ਤੇ ਮਹਿਕੂਮ ਕਰੋ, ਤੇ ਸਮੁੰਦਰ ਦੀਆਂ ਮਛਲੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਟੁਰਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਆਖਿਆ ਭਈ ਵੇਖੋ, ਮੈਂ ਸਾਰੀ ਧਰਤੀ ਦੀਆਂ ਸਾਰੀਆਂ ਬੀਜ ਵਾਲੀਆਂ ਸਬਜ਼ੀਆਂ ਤੇ ਹਰ ਦਰਖਤ ਜਿਹਦੇ ਵਿੱਚ ਉਹਦਾ ਬੀਜ ਵਾਲਾ ਫਲ ਹੋਵੇ ਤੁਹਾਨੂੰ ਦਿੰਦਾ ਹਾਂ, ਇਹ ਤੁਹਾਡੇ ਖਾਣ ਲਈ ਹੋਣ। ਤੇ ਧਰਤੀ ਦੇ ਸਾਰੇ ਪਸ਼ੂਆਂ ਲਈ ਤੇ ਹਵਾ ਦੇ ਸਾਰੇ ਪਰਿੰਦਿਆਂ ਲਈ ਤੇ ਉਹਨਾਂ ਸਾਰਿਆਂ ਲਈ ਜਿਹੜੇ ਧਰਤੀ ਉੱਤੇ ਰੀਂਗਣ ਵਾਲੇ ਨੇ, ਜਿਨ੍ਹਾਂ ਵਿੱਚ ਹਯਾਤੀ ਏ, ਸਾਰੇ ਹਰੇ ਬੂਟੇ ਖਾਣ ਲਈ ਦੇਣਾ ਵਾਂ। ਤੇ ਇੰਝ ਹੀ ਹੋਇਆ। ਤੇ ਰੱਬ ਨੇ ਸਭ ਕੁਝ ਜੋ ਬਣਾਇਆ ਸੀ ਉਹਦੇ ਵੱਲ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਸੋਹਣਾ ਹੈ। ਤੇ ਸ਼ਾਮ ਹੋਈ ਤੇ ਸੁਬਹ ਹੋਈ, ਯਾਨੀ 6ਵਾਂ ਦਿਨ ਹੋਇਆ। ਦਰਸੀ ਵਾਜ਼ ਬਾਈਬਲ ਵਿੱਚੋਂ। ਜ਼ਬੂਰ। ਐ ਖੁਦਾਵੰਦ ਸਾਡੇ ਰੱਬ, ਤੇਰਾ ਨਾਂ ਸਾਰੀ ਧਰਤੀ ਉੱਤੇ ਕੈਸਾ ਬਜ਼ੁਰਗ ਹੈ। ਤੂੰ ਆਪਣਾ ਜਲਾਲ ਅਸਮਾਨ ਉੱਤੇ ਕਾਇਮ ਕੀਤਾ ਹੈ। ਜਦੋਂ ਮੈਂ ਤੇਰੇ ਅਸਮਾਨ ਉੱਤੇ ਜਿਹੜਾ ਤੇਰੇ ਹੱਥ ਨਾਲ ਬਣਿਆ ਹੈ, ਤੇ ਚੰਨ ਤੇ ਤਾਰਿਆਂ ਉੱਤੇ ਜਿਨ੍ਹਾਂ ਨੂੰ ਤੂੰ ਮੁਕਰਰ ਕੀਤਾ ਹੈ ਗੌਰ ਕਰਦਾ ਹਾਂ, ਤੇ ਫਿਰ ਇਨਸਾਨ ਕੀ ਏ ਭਈ ਤੂੰ ਉਹਨੂੰ ਯਾਦ ਰੱਖੇ, ਤੇ ਆਦਮਜ਼ਾਦ ਕੀ ਏ ਭਈ ਤੂੰ ਉਹਦੀ ਖਬਰ ਲਵੇਂ। ਕਿਉਂ ਜੇ ਤੂੰ ਉਹਨੂੰ ਰੱਬ ਤੋਂ ਥੋੜ੍ਹਾ ਜਿਹਾ ਹੀ ਘੱਟ ਬਣਾਇਆ ਹੈ, ਤੇ ਜਲਾਲ ਤੇ ਸ਼ੌਕਤ ਨਾਲ ਉਹਨੂੰ ਤਾਜਦਾਰ ਕਰਦਾ ਹੈ। ਤੂੰ ਉਹਨੂੰ ਆਪਣੇ ਹੱਥ ਦੀਆਂ ਬਣੀਆਂ ਸ਼ੈਵਾਂ ਉੱਤੇ ਇਖਤਿਆਰ ਦਿੱਤਾ ਹੈ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਹੈ। ਇਸਤਸਨਾ। ਜਦੋਂ ਤੂੰ ਆਪਣੇ ਵੈਰੀਆਂ ਨਾਲ ਜੰਗ ਕਰਨ ਜਾਵੇਂ ਤੇ ਘੋੜਿਆਂ ਤੇ ਰੱਥਾਂ ਤੇ ਆਪਣੇ ਤੋਂ ਵੱਡੀ ਫੌਜ ਨੂੰ ਵੇਖੇ ਤੇ ਉਹਨਾਂ ਤੋਂ ਡਰੀ ਨਾ। ਕਿਉਂ ਜੇ ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਤੇਰੇ ਨਾਲ ਹੈ। ਤੇ ਜਦੋਂ ਜੰਗ ਵਿੱਚ ਤੇਰੀ ਫੌਜ ਮੁੱਠੀ ਬਰਾਬਰ ਰਹਿ ਜਾਵੇ ਤੇ ਕਾਹਿਨ ਫੌਜ ਦੇ ਬੰਦਿਆਂ ਕੋਲ ਜਾ ਕੇ ਉਹਨਾਂ ਨਾਲ ਗੱਲ ਕਰਨ ਤੇ ਉਹਨਾਂ ਨੂੰ ਆਖੇ, ਐ ਇਸਰਾਈਲੀਓ, ਤੁਸੀਂ ਅੱਜ ਦੇ ਦਿਨ ਆਪਣੇ ਵੈਰੀਆਂ ਦੇ ਸਾਹਮਣੇ ਜੰਗ ਵਿੱਚ ਆਏ ਹੋ, ਇਸ ਲਈ ਤੁਹਾਡਾ ਦਿਲ ਨਾ ਡਰੇ। ਤੁਸੀਂ ਨਾ ਡਰੋ, ਨਾ ਕੰਬੋ, ਨਾ ਉਹਨਾਂ ਤੋਂ ਦਹਿਸ਼ਤ ਖਾਓ। ਕਿਉਂ ਜੇ ਖੁਦਾਵੰਦ ਤੁਹਾਡਾ ਰੱਬ ਤੁਹਾਡੇ ਨਾਲ ਨਾਲ ਟੁਰਦਾ ਏ, ਤਾਂ ਜੋ ਤੁਹਾਨੂੰ ਬਚਾਉਣ ਲਈ ਤੁਹਾਡੇ ਵੈਰੀਆਂ ਨਾਲ ਜੰਗ ਕਰੇ। ਇਸਤਸਨਾ। ਉਹ ਤੇਰੇ ਨਾਲ ਰਹੇਗਾ, ਉਹ ਤੇਰੇ ਤੋਂ ਦਸਤਬਰਦਾਰ ਨਾ ਹੋਵੇਗਾ ਤੇ ਨਾ ਤੈਨੂੰ ਛੱਡੇਗਾ। ਖਰੂਜ। ਤੇ ਮੂਸਾ ਆਪਣੇ ਸਹੁਰੇ ਯਤਰੂ ਦੀਆਂ, ਜਿਹੜਾ ਮਿਦਿਆਨ ਦਾ ਕਾਹਿਨ ਸੀ, ਭੇਡਾਂ ਬੱਕਰੀਆਂ ਚਾਰਦਾ ਸੀ, ਤੇ ਉਹ ਭੇਡਾਂ ਬੱਕਰੀਆਂ ਨੂੰ ਹਨਕਾਉਂਦਾ ਹੋਇਆ ਉਜਾੜ ਦੇ ਦੂਜੇ ਪਾਸੇ ਰੱਬ ਦੇ ਪਹਾੜ ਦੇ ਕੋਲ ਲੈ ਆਇਆ। ਤੇ ਰੱਬ ਦਾ ਇੱਕ ਫਰਿਸ਼ਤਾ ਝਾੜੀ ਵਿੱਚੋਂ ਅੱਗ ਦੇ ਸ਼ੋਲੇ ਵਿੱਚ ਉਹਦੇ ਉੱਤੇ ਜ਼ਾਹਿਰ ਹੋਇਆ। ਉਹਨੇ ਨਜ਼ਰ ਕੀਤੀ ਤੇ ਉਹ ਵੇਖਦਾ ਏ ਭਈ ਇੱਕ ਝਾੜੀ ਨੂੰ ਅੱਗ ਲੱਗੀ ਏ, ਪਰ ਉਹ ਸੜ ਕੇ ਸਵਾਹ ਨਹੀਂ ਹੁੰਦੀ। ਫਿਰ ਮੂਸਾ ਨੇ ਆਖਿਆ ਭਈ ਮੈਂ ਥੋੜ੍ਹਾ ਦੂਜੇ ਪਾਸੇ ਹਟ ਕੇ ਇਸ ਨਜ਼ਾਰੇ ਨੂੰ ਵੇਖਾਂ ਭਈ ਇਹ ਝਾੜੀ ਸੜਦੀ ਕਿਉਂ ਨਹੀਂ। ਜਦੋਂ ਰੱਬ ਨੇ ਵੇਖਿਆ ਭਈ ਉਹ ਇਹ ਵੇਖਣ ਲਈ ਥੋੜ੍ਹਾ ਪਾਸੇ ਤੋਂ ਆ ਰਿਹਾ ਹੈ,
ਤੇ ਰੱਬ ਨੇ ਝਾੜੀ ਵਿੱਚੋਂ ਉਹਨੂੰ ਆਵਾਜ਼ ਦਿੱਤੀ ਤੇ ਆਖਿਆ, ਐ ਮੂਸਾ, ਐ ਮੂਸਾ। ਉਹਨੇ ਆਖਿਆ, ਮੈਂ ਹਾਜ਼ਰ ਹਾਂ। ਫਿਰ ਉਹਨੇ ਆਖਿਆ, ਇੱਧਰ ਕੋਲ ਨਾ ਆਈ, ਆਪਣੇ ਪੈਰੋਂ ਜੁੱਤੀ ਲਾ ਦੇ, ਕਿਉਂ ਜੇ ਜਿਸ ਥਾਂ ਉੱਤੇ ਤੂੰ ਖੜਾ ਹੈ ਉਹ ਪਾਕ ਧਰਤੀ ਏ। ਫਿਰ ਉਹਨੇ ਆਖਿਆ, ਭਈ ਮੈਂ ਤੇਰੇ ਪਿਓ ਦਾ ਰੱਬ ਯਾਨੀ ਇਬਰਾਹੀਮ ਦਾ ਰੱਬ ਤੇ ਇਜ਼ਹਾਕ ਦਾ ਰੱਬ ਤੇ ਯਕੂਬ ਦਾ ਰੱਬ ਹਾਂ। ਮੂਸਾ ਨੇ ਆਪਣਾ ਮੂੰਹ ਲੁਕੋਇਆ, ਕਿਉਂ ਜੇ ਉਹ ਰੱਬ ਵੱਲ ਨਜ਼ਰ ਕਰਨ ਤੋਂ ਡਰਦਾ ਸੀ। ਤੇ ਰੱਬ ਨੇ ਆਖਿਆ, ਭਈ ਮੈਂ ਆਪਣੇ ਲੋਕਾਂ ਦੀ ਪੀੜ ਜਿਹੜੇ ਮਿਸਰ ਵਿੱਚ ਰਹਿੰਦੇ ਨੇ ਵੇਖੀ ਏ, ਤੇ ਉਹਨਾਂ ਦੀ ਫਰਿਆਦ ਜਿਹੜੇ ਬੇਗਾਰ ਲੈਣ ਵਾਲਿਆਂ ਦੇ ਪਾਰੋਂ ਏ ਸੁਣੀਏ, ਤੇ ਮੈਂ ਉਹਨਾਂ ਦੀਆਂ ਪੀੜਾਂ ਨੂੰ ਜਾਣਦਾ ਹਾਂ। ਤੇ ਮੈਂ ਉਤਰਿਆ ਵਾਂ ਭਈ ਉਹਨਾਂ ਨੂੰ ਮਿਸਰੀਆਂ ਦੇ ਹੱਥ ਵਿੱਚੋਂ ਛਡਾਵਾਂ ਤੇ ਉਸ ਮੁਲਕ ਵਿੱਚੋਂ ਕੱਢ ਕੇ ਉਹਨਾਂ ਨੂੰ ਇੱਕ ਚੰਗੇ ਤੇ ਖੁੱਲ੍ਹੇ ਮੁਲਕ ਵਿੱਚ, ਜਿੱਥੇ ਦੁੱਧ ਤੇ ਸ਼ਹਿਦ ਵਗਦਾ ਏ, ਯਾਨੀ ਕਨਾਨੀਆਂ ਤੇ ਹਿੱਤੀਆਂ ਤੇ ਅਮੂਰੀਆਂ ਤੇ ਫਿਰਜ਼ੀਆਂ ਤੇ ਹਵਾਈਆਂ ਤੇ ਯਬੂਸੀਆਂ ਦੇ ਮੁਲਕ ਵਿੱਚ ਪੜਾਵਾਂ। ਮੂਸਾ ਨੇ ਰੱਬ ਨੂੰ ਆਖਿਆ, ਭਈ ਮੈਂ ਕੌਣ ਹਾਂ ਜਿਹੜਾ ਫਰਾਊਨ ਦੇ ਕੋਲ ਜਾਵਾਂ ਤੇ ਇਸਰਾਏਲੀ ਕੌਮ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਵਾਂ। ਉਹਨੇ ਆਖਿਆ, ਮੈਂ ਜ਼ਰੂਰ ਤੇਰੇ ਨਾਲ ਰਵਾਂਗਾ ਤੇ ਮੈਂ ਤੈਨੂੰ ਘੱਲਿਆ ਏ। ਇਹਦਾ ਨਿਸ਼ਾਨ ਇਹ ਹੋਵੇਗਾ ਵੀ ਜਦੋਂ ਤੂੰ ਉਹਨਾਂ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਵੇਂਗਾ ਤੇ ਤੁਸੀਂ ਇਸ ਪਹਾੜ ਉੱਤੇ ਰੱਬ ਦੀ ਇਬਾਦਤ ਕਰੋਗੇ। ਤਦ ਮੂਸਾ ਨੇ ਰੱਬ ਨੂੰ ਆਖਿਆ, ਜਦੋਂ ਮੈਂ ਇਸਰਾਏਲੀ ਕੌਮ ਦੇ ਕੋਲ ਜਾ ਕੇ ਆਖਾਂ ਭਈ ਤੁਹਾਡੇ ਪਿਓ ਦਾਦੇ ਦੇ ਰੱਬ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ, ਤੇ ਉਹ ਮੈਨੂੰ ਆਖਣ ਭਈ ਉਹਦਾ ਕੀ ਨਾਂ ਹੈ, ਤੇ ਮੈਂ ਉਹਨਾਂ ਨੂੰ ਕੀ ਦੱਸਾਂ। ਰੱਬ ਨੇ ਮੂਸਾ ਨੂੰ ਆਖਿਆ, ਮੈਂ ਜੋ ਹਾਂ ਸੋ ਹਾਂ। ਇਸ ਲਈ ਤੂੰ ਇਸਰਾਏਲੀ ਕੌਮ ਨੂੰ ਆਖੀ ਭਈ ਮੈਂ ਜੋ ਹਾਂ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਏ। ਜ਼ਬੂਰ। ਐ ਰੱਬਾ, ਮੇਰੀਆਂ ਗੱਲਾਂ ਵੱਲ ਕੰਨ ਧਰ, ਮੇਰੀਆਂ ਹਾਵਾਂ ਉੱਤੇ ਧਿਆਨ ਕਰ। ਐ ਮੇਰੇ ਬਾਦਸ਼ਾਹ, ਐ ਮੇਰੇ ਰੱਬ, ਮੇਰੀ ਫਰਿਆਦ ਦੀ ਆਵਾਜ਼ ਵੱਲ ਧਿਆਨ ਕਰ, ਕਿਉਂ ਜੇ ਮੈਂ ਤੇਥੋਂ ਹੀ ਦੁਆ ਕਰਦਾ ਹਾਂ। ਐ ਰੱਬਾ, ਤੂੰ ਸੁਬਹ ਨੂੰ ਮੇਰੀ ਆਵਾਜ਼ ਸੁਣੇਗਾ, ਮੈਂ ਸਵੇਰੇ ਹੀ ਤੇਥੋਂ ਦੁਆ ਕਰਕੇ ਉਡੀਕਾਂਗਾ। ਪਰ ਉਹ ਸਾਰੇ ਜਿਹੜੇ ਤੇਰੇ ਉੱਤੇ ਭਰੋਸਾ ਕਰਦੇ ਨੇ ਸ਼ਾਦਮਾਨ ਹੋਣ, ਉਹ ਹਮੇਸ਼ਾ ਖੁਸ਼ੀ ਨਾਲ ਪੁਕਾਰਨ, ਕਿਉਂ ਜੇ ਤੂੰ ਉਹਨਾਂ ਦੀ ਹਮਾਇਤ ਕਰਦਾ ਹੈ, ਤੇ ਜਿਹੜੇ ਤੇਰੇ ਨਾਂ ਨਾਲ ਪਿਆਰ ਕਰਦੇ ਨੇ ਉਹ ਤੇਰੇ ਵਿੱਚ ਖੁਸ਼ ਰਹਿਣ, ਕਿਉਂ ਜੇ ਤੂੰ ਸਾਦਕ ਨੂੰ ਬਰਕਤ ਦੇਵੇਂਗਾ। ਐ ਰੱਬਾ, ਤੂੰ ਉਹਨੂੰ ਕਰਮ ਨਾਲ ਸਿਪਰ ਵਾਂਗਰ ਢੱਕ ਲਵੇਂਗਾ। ਲੂਕਾ। ਫਿਰ ਯਿਸੂ ਰੂਹ ਦੀ ਕੂਵਤ ਨਾਲ ਭਰਿਆ ਹੋਇਆ ਗਲੀਲ ਵਿੱਚ ਪਰਤ ਕੇ ਆਇਆ, ਤੇ ਚਾਰੋਂ ਪਾਸੇ ਉਹਦੀ ਧੁੰਮ ਮਚ ਗਈ, ਤੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਰਿਹਾ, ਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾਪਾਕ ਦਿਓ ਦੀ ਇੱਕ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ, ਭਈ ਐ ਯਿਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਲਈ ਆਇਆ ਹੈ? ਮੈਂ ਤੈਨੂੰ ਜਾਣਦਾ ਹਾਂ ਭਈ ਤੂੰ ਕੌਣ ਹੈ, ਰੱਬ ਦਾ ਕਦੂਸ। ਯਿਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਤੇ ਉਹਦੇ ਵਿੱਚੋਂ ਨਿਕਲ ਜਾ। ਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ ਵੀ ਇਹ ਕਿਵੇਂ ਦਾ ਕਲਾਮ ਹੈ, ਕਿਉਂ ਜੇ ਉਹ ਇਖਤਿਆਰ ਤੇ ਕੁਦਰਤ ਦੇ ਨਾਲ ਨਾਪਾਕ ਰੂਹਾਂ ਨੂੰ ਹੁਕਮ ਦਿੰਦਾ ਹੈ ਤੇ ਉਹ ਨਿਕਲ ਜਾਂਦੀਆਂ ਨੇ। ਲੂਕਾ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਨੇੜੇ ਪਹੁੰਚਿਆ ਤੇ ਵੇਖੋ, ਇੱਕ ਮੁਰਦੇ ਨੂੰ ਬਾਹਰ ਲਿਜਾਇਆ ਜਾ ਰਿਹਾ ਸੀ। ਉਹ ਆਪਣੀ ਮਾਂ ਦਾ ਇਕੱਲਾ ਹੀ ਪੁੱਤਰ ਸੀ, ਤੇ ਉਹ ਬੇਵਾ ਸੀ, ਤੇ ਸ਼ਹਿਰ ਦੇ ਬਥੇਰੇ ਲੋਕ ਉਹਦੇ ਨਾਲ ਸੀ। ਉਹਨੂੰ ਵੇਖ ਕੇ ਰੱਬ ਨੂੰ ਤਰਸ ਆਇਆ ਤੇ ਉਹਨੂੰ ਆਖਿਆ, ਭਈ ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ ਤੇ ਚੁੱਕਣ ਵਾਲੇ ਰੁਕ ਗਏ, ਤੇ ਉਹਨੇ ਆਖਿਆ, ਐ ਜਵਾਨ, ਮੈਂ ਤੈਨੂੰ ਆਖਦਾ ਭਈ ਉੱਠ। ਉਹ ਮੁਰਦਾ ਉੱਠ ਗਿਆ ਤੇ ਬੋਲਣ ਲੱਗ ਪਿਆ, ਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ। ਰੋਮੀਓ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ? ਜੇ ਰੱਬ ਸਾਡੇ ਵਾਲੇ ਤੇ ਸਾਡੇ ਖਿਲਾਫ ਕੌਣ ਹੋਵੇ? ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ? ਪਰ ਉਹਨਾਂ ਸਾਰੀਆਂ ਹਾਲਤਾਂ ਵਿੱਚ ਉਹਦੇ ਰਾਹੀਂ ਜਿਹਨੇ ਸਾਨੂੰ ਪਿਆਰ ਕੀਤਾ, ਸਾਨੂੰ ਫਤਹ ਤੋਂ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਭਈ ਰੱਬ ਦਾ ਪਿਆਰ ਸਾਡੇ ਰੱਬ
ਮਸੀਹ ਯਸੂ ਵਿੱਚ ਏ, ਉਹਦੇ ਤੋਂ ਸਾਨੂੰ ਨਾ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹੁਣ ਦੀਆਂ ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਿਆਈ, ਨਾ ਡੂੰਘਿਆਈ, ਨਾ ਕੋਈ ਹੋਰ ਮਖਲੂਕ। ਹੁਣ ਮੈਂ ਮੇਰੀ ਬੇਕਰ ਐਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਨਸਾਨ ਉਹਦੀ ਛਬੀ ਉੱਤੇ ਬਣਾਏ ਜਾਣ ਨਾਲ ਪੂਰੀ ਧਰਤੀ ਉੱਤੇ ਰੱਬ ਦੀ ਹਾਕਮੀਅਤ ਦਾ ਪਰਛਾਵਾਂ ਬਣਦਾ ਤੇ ਮਲਕੀਅਤ ਰੱਖਦਾ ਹੈ। ਇਨਸਾਨ ਨੂੰ ਮਾਦੀਅਤ ਦੀਆਂ ਬੁਨਿਆਦਾਂ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਹੀ ਮਾਦੀ ਕਾਨੂੰਨਾਂ ਦੀ ਫਰਮਾਬਰਦਾਰੀ ਲਈ ਬਣਾਇਆ ਗਿਆ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਉਹਦਾ ਸੂਬਾ ਸਿਆਣ ਦੀ ਬਹੁਤ ਉੱਚੀ ਸ਼ਰੀਅਤ ਵਿੱਚ ਰੂਹਾਨੀ ਕਾਨੂੰਨ ਨੇ। ਪਾਕ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਭਈ ਇਨਸਾਨ ਰੱਬ ਦੀ ਛਵੀ ਤੇ ਸੂਰਤ ਉੱਤੇ ਬਣਾਇਆ ਗਿਆ ਹੈ। ਇਹ ਮਾਦੇ ਦੀ ਛਵੀ ਨਹੀਂ ਹੈ। ਰੂਹ ਦੀ ਛਵੀ ਇੰਨੀ ਗੈਰ ਰੂਹਾਨੀ ਨਹੀਂ ਹੋ ਸਕਦੀ। ਇਨਸਾਨ ਰੂਹਾਨੀ ਤੇ ਕਾਮਲ ਹੈ, ਤੇ ਕਿਉਂ ਜੇ ਉਹ ਰੂਹਾਨੀ ਤੇ ਕਾਮਲ ਹੈ ਇਸ ਲਈ ਉਹਨੂੰ ਕ੍ਰਿਸਚਨ ਸਾਇੰਸ ਵਿੱਚ ਇੰਝ ਹੀ ਸਮਝਣਾ ਚਾਹੀਦਾ ਹੈ। ਉਹ ਰੱਬ ਦਾ ਤਫਸੀਲੀ ਤਸੱਵਰ ਹੈ ਜਿਹਦੇ ਵਿੱਚ ਸਾਰੇ ਠੀਕ ਖਿਆਲ ਸ਼ਾਮਲ ਨੇ। ਉਹ ਜਿਹਦੇ ਵਿੱਚ ਅਜਿਹੀ ਕੋਈ ਖਸੂਸੀਅਤ ਨਹੀਂ ਜਿਹੜੀ ਖੁਦਾਈ ਨਾਲ ਮਾਖੂਜ਼ ਨਾ ਹੋਵੇ, ਅਜਿਹੀ ਖਾਸੀਅਤ ਜਿਹਦੇ ਵਿੱਚ ਨਾ ਹਯਾਤੀ ਹੋਵੇ, ਨਾ ਅਕਲ, ਨਾ ਆਪਣੀ ਤਖਲੀਕੀ ਤਾਕਤ ਹੋਵੇ, ਬਲਕਿ ਰੂਹਾਨੀ ਤੌਰ 'ਤੇ ਉਹ ਉਹਨਾਂ ਸਾਰੀਆਂ ਸ਼ੈਵਾਂ ਦਾ ਪਰਛਾਵਾਂ ਬਣਦਾ ਹੈ ਜਿਹੜੀਆਂ ਉਹਦੇ ਖਾਲਕ ਵਿੱਚ ਨੇ। ਬਿਮਾਰੀ ਦਾ ਡਰ ਤੇ ਪਾਪ ਨਾਲ ਪਿਆਰ ਇਨਸਾਨ ਦੀ ਗੁਲਾਮੀ ਦੇ ਵਸੀਲੇ ਨੇ। ਰੱਬ ਦਾ ਡਰ ਸਿਆਣ ਦਾ ਸ਼ੁਰੂ ਹੈ, ਪਰ ਕਲਾਮ ਵੀ ਯੂਹੰਨਾ ਦੀ ਉੱਚੀ ਸੋਚ ਦੇ ਰਾਹੀਂ ਇਹ ਵਾਜ਼ਿਆ ਕਰਦਾ ਹੈ। ਕਾਮਲ ਪਿਆਰ ਡਰ ਨੂੰ ਦੂਰ ਕਰ ਦਿੰਦਾ ਹੈ। ਡਰ ਦੇ ਜਿਸਮਾਨੀ ਅਸਰ ਇਹਦੀ ਫਰੇਬ ਨਜ਼ਰੀ ਨੂੰ ਜ਼ਾਹਿਰ ਕਰਦੇ ਨੇ। ਜ਼ੰਜੀਰਾਂ ਵਿੱਚ ਬੰਨੇ ਹੋਏ ਮੂਧੇ ਮੂੰਹ ਪਏ ਹੋਏ ਸ਼ੇਰ ਨੂੰ ਘੂਰਨ ਤੋਂ ਇਨਸਾਨ ਨੂੰ ਡਰਨਾ ਨਹੀਂ ਚਾਹੀਦਾ। ਜਿਸਮ ਬਸ ਉਸ ਬਿਮਾਰੀ ਉੱਤੇ ਯਕੀਨ ਕਰਨ ਨਾਲ ਅਸਰ ਲੈਂਦਾ ਹੈ ਜਿਹੜੀ ਬਿਮਾਰੀ ਨੂੰ ਕਾਬੂ ਕਰਨ ਵਾਲੀ ਸੱਚਾਈ ਦੇ ਨਾਲ ਲਾ ਤਾਲੁਕੀ ਦੇ ਪਾਰੋਂ ਲੱਗਦੀ ਹੈ। ਸੱਚਾਈ ਦੀ ਉਹ ਤਾਕਤ ਜਿਹੜੀ ਗਲਤੀ ਉੱਤੇ ਇਨਸਾਨ ਦੀ ਹਾਕਮੀਅਤ ਨੂੰ ਸਾਬਤ ਕਰਦੀ ਹੈ, ਉਹਦੇ ਇਲਾਵਾ ਗਲਤੀ ਕਰਨ ਦੇ ਡਰ ਨੂੰ ਕੋਈ ਸ਼ੈ ਦੂਰ ਨਹੀਂ ਕਰ ਸਕਦੀ। ਜਦੋਂ ਕਿਸੇ ਫਰਜ਼ੀ ਕਾਨੂੰਨ ਦੀ ਖਿਲਾਫ ਵਰਜ਼ੀ ਹੁੰਦੀ ਹੈ ਤੇ ਤੁਸੀਂ ਆਖਦੇ ਹੋ ਭਈ ਇਹਦੇ ਵਿੱਚ ਖਤਰਾ ਹੈ, ਇਹ ਡਰ ਹੀ ਅਸਲ ਖਤਰਾ ਹੈ ਤੇ ਜਿਸਮਾਨੀ ਅਸਰਾਂ ਵੱਲ ਧਿਆਨ ਕਰਦਾ ਹੈ। ਅਸੀਂ ਅਖਲਾਕੀ ਜਾਂ ਰੂਹਾਨੀ ਕਾਨੂੰਨ ਦੇ ਟੁੱਟਣ ਤੋਂ ਇਲਾਵਾ ਅਸਲ ਵਿੱਚ ਕਿਸੇ ਹੋਰ ਸ਼ੈ ਦੇ ਟੁੱਟਣ ਨਾਲ ਪੀੜ ਮਹਿਸੂਸ ਨਹੀਂ ਕਰ ਸਕਦੇ। ਫਾਨੀ ਯਕੀਨ ਦੇ ਕਾਨੂੰਨ ਇਹ ਸਮਝਣ ਨਾਲ ਖਰਾਬ ਹੁੰਦੇ ਨੇ ਭਈ ਰੂਹ ਗੈਰ ਫਾਨੀ ਹੈ, ਤੇ ਇਹ ਭਈ ਫਾਨੀ ਸੋਚ ਵੇਲੇ, ਦੌਰਾਂ ਤੇ ਬਿਮਾਰੀਆਂ ਦੀਆਂ ਕਿਸਮਾਂ ਲਈ ਕਾਨੂੰਨ ਨਹੀਂ ਬਣਾ ਸਕਦੀ ਜਿਹਦੇ ਨਾਲ ਫਾਨੀ ਲੋਕ ਮਰ ਜਾਂਦੇ ਨੇ। ਰੱਬ ਕਾਨੂੰਨ ਬਣਾਉਣ ਵਾਲਾ ਹੈ, ਪਰ ਉਹ ਗਲਤ ਤਰ੍ਹਾਂ ਦੇ ਅਸੂਲ ਬਣਾਉਣ ਵਾਲਾ ਲਿਖਾਰੀ ਨਹੀਂ ਹੈ। ਅਜ਼ਲੀ ਹਯਾਤੀ ਤੇ ਪਿਆਰ ਵਿੱਚ ਕੋਈ ਬਿਮਾਰੀ ਪਾਪ ਨਹੀਂ, ਨਾ ਹੀ ਮੌਤ ਹੈ, ਤੇ ਪਾਕ ਕਲਾਮ ਵਾਜ਼ਿਆ ਕਰਦਾ ਹੈ ਭਈ ਅਸੀਂ ਅਜ਼ਲੀ ਰੱਬ ਵਿੱਚ ਜਿਉਂਦੇ, ਟੁਰਦੇ ਫਿਰਦੇ ਤੇ ਆਪਣਾ ਵਜੂਦ ਰੱਖਦੇ ਹਾਂ। ਫਾਨੀ ਸੋਚ ਨੂੰ ਨਾਫਜ਼ ਕਰਨ ਉੱਤੇ ਘੱਟ ਗੌਰ ਕਰੀਏ ਤੇ ਤੁਸੀਂ ਛੇਤੀ ਨਾਲ ਹੀ ਇਨਸਾਨ ਨੂੰ ਰੱਬ ਦੀ ਦਿੱਤੀ ਹੋਈ ਹਕੂਮਤ ਵਿੱਚ ਹੋਵੋਗੇ। ਫਾਨੀ ਅਕੀਦਾ ਆਖਦਾ ਹੈ ਭਈ ਮੌਤ ਡਰ ਨਾਲ ਆਉਂਦੀ ਹੈ। ਡਰ ਕਦੀ ਆਪਣੇ ਆਪ ਦੇ ਹੋਣ ਤੇ ਆਪਣੇ ਕੰਮਾਂ ਤੋਂ ਨਹੀਂ ਰੁਕਦਾ। ਲਹੂ, ਦਿਲ, ਫੇਫੜਿਆਂ ਵਗੈਰਾ ਦਾ ਹਯਾਤੀ ਯਾਨੀ ਰੱਬ ਦੇ ਨਾਲ ਕੋਈ ਤਾਲੁਕ ਨਹੀਂ ਹੈ। ਅਸਲ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਰਖਵਾਲੀ ਵਿੱਚ ਹੈ। ਇਨਸਾਨ ਦੀ ਸੋਚ ਕਤਲ ਕਰਨ ਜਾਂ ਇਲਾਜ ਕਰਨ ਦੀ ਕੋਈ ਤਾਕਤ ਨਹੀਂ ਰੱਖਦੀ ਤੇ ਇਹਦਾ ਰੱਬ ਦੇ ਬੰਦੇ ਉੱਤੇ ਕੋਈ ਇਖਤਿਆਰ ਨਹੀਂ ਹੈ। ਉਹ ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦਾ ਹੈ। ਜਿਹੜਾ ਵਜੂਦ ਰੱਖਦਾ ਹੈ ਉਹ ਬਸ ਇਲਾਹੀ ਸਿਆਣ ਤੇ ਉਹਦਾ ਖਿਆਲ ਹੈ। ਇਸੇ ਸਿਆਣ ਵਿੱਚ ਸਾਰੀ ਹਸਤੀ ਹਮਸਾਜ਼ ਤੇ ਅਬਦੀ ਹੁੰਦੀ ਹੈ। ਸਿੱਧਾ ਜਾਂ ਤੰਗ ਰਾਸਤਾ ਇਸ ਸੱਚਾਈ ਨੂੰ ਵੇਖਣ ਤੇ ਮੰਨਣ, ਇਸ ਤਾਕਤ ਨੂੰ ਮੰਨਣ ਤੇ ਸੱਚਾਈ ਦੀ ਰਾਹ ਉੱਤੇ ਟੁਰਨ ਲਈ ਹੈ। ਜੇ ਤੁਹਾਡੇ ਪੱਠੇ ਵਿੱਚ ਮੋਚ ਹੈ ਜਾਂ ਜਿਸਮ ਉੱਤੇ ਜ਼ਖਮ ਹੈ ਤੇ ਇਹਦਾ ਛੇਤੀ ਨਾਲ ਇਲਾਜ ਹੁੰਦਾ ਹੈ। ਜ਼ੇਨ ਇਹਦਾ ਫੈਸਲਾ ਕਰਦਾ ਹੈ ਕਿ ਜਿਸਮ ਦਾਗ, ਪੀੜ
ਸੋਜ ਤੇ ਸਾੜ ਮਹਿਸੂਸ ਕਰੇਗਾ ਜਾਂ ਨਹੀਂ। ਤੁਸੀਂ ਆਖਦੇ ਹੋ ਭਈ ਤੁਸੀਂ ਸ਼ਾਇਦ ਪੂਰੀ ਨੀਂਦ ਨਹੀਂ ਸੁੱਤੇ ਜਾਂ ਬਹੁਤਾ ਖਾਣਾ ਖਾ ਬੈਠੇ ਹੋ। ਤੁਸੀਂ ਆਪਣੇ ਆਪ ਵਿੱਚ ਆਪਣੇ ਲਈ ਇੱਕ ਕਾਨੂੰਨ ਹੋ। ਇਹ ਆਖਣ ਨਾਲ ਤੁਸੀਂ ਆਪਣੇ ਡਰ ਤੇ ਯਕੀਨ ਦੇ ਤਨਾਸਬ ਵਿੱਚ ਭੀੜ ਸਵੋਗੇ। ਕਿਸੇ ਇੱਕ ਅਕਲ ਦੇ ਤੌਰ ਤੇ ਤੁਹਾਡੇ ਜਿਸਮ ਜਾਂ ਸੁਸਤ ਮਾਦੇ ਵੱਲੋਂ ਆਉਣ ਵਾਲੀ ਫਰਜ਼ੀ ਮਾਲੂਮਾਤ ਫਾਨੀ ਸੋਚ ਦੀ ਫਰੇਬ ਨਜ਼ਰੀ ਹੈ। ਇਹ ਉਹਦੇ ਸੁਪਨਿਆਂ ਵਿੱਚੋਂ ਇੱਕ ਹੈ। ਲਿਖਾਰੀ ਨੇ ਬਹੁਤ ਸਾਰੀਆਂ ਮਿਸਾਲਾਂ ਵਿੱਚ ਫਾਨੀ ਸੋਚ ਉੱਤੇ ਸੱਚਾਈ ਦੇ ਕੰਮ ਦੇ ਰਾਹੀਂ ਤੇ ਜਿਸਮ ਉੱਤੇ ਸੱਚਾਈ ਦੇ ਅਸਰਾਂ ਦੇ ਰਾਹੀਂ ਬਿਮਾਰੀ ਨੂੰ ਸ਼ਿਫਾ ਦਿੱਤੀ, ਇਹ ਜਾਣਨ ਤੋਂ ਬਗੈਰ ਭਈ ਇਹ ਇੰਝ ਦਾ ਹੈ। ਪਿਆਰ ਦੀ ਕਿਸੇ ਵੀ ਮਿਹਨਤ ਦੇ ਭਾਰੋਂ ਕੋਈ ਬੰਦਾ ਦੁੱਖ ਨਹੀਂ ਸਹਿੰਦਾ, ਬਲਕਿ ਇਹਦੇ ਰਾਹੀਂ ਉਹ ਮਜ਼ਬੂਤ ਹੁੰਦਾ ਹੈ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਿਕ ਸਿਆਣ ਦੇ ਦਿੱਤੇ ਹੋਏ ਅਸਰਾਂ ਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਹੈ, ਜਿਹੜਾ ਇਨਸਾਨ ਨੂੰ ਈਮਾਨ ਤੇ ਸਮਝ ਦਿੰਦਾ ਹੈ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਹੈ, ਨਾ ਸਿਰਫ ਆਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਮੂਸਾ ਨੇ ਇੱਕ ਕੌਮ ਨੂੰ ਮਾਦੇ ਦੀ ਬਜਾਏ ਰੱਬ ਦੀ ਇਬਾਦਤ ਵਿੱਚ ਅੱਗੇ ਵਧਾਇਆ ਤੇ ਫਾਨੀ ਸੋਚ ਦੇ ਰਾਹੀਂ ਬਾਬਰਕਤ ਹੋਣ ਦੀਆਂ ਉੱਚੀਆਂ ਇਨਸਾਨੀ ਹੈਸੀਅਤਾਂ ਨੂੰ ਦੱਸਿਆ। ਸਿਆਣ ਲਾਜ਼ਮੀ ਗੱਲ ਨਹੀਂ ਵੀ ਤਾਲੀਮੀ ਮਰਹਲਿਆਂ ਉੱਤੇ ਇਨਹਸਾਰ ਕਰੇ। ਇਹ ਆਪ ਹੀ ਸਾਰਾ ਸੋਹਣਾਪਨ ਤੇ ਸ਼ਾਇਰੀ ਤੇ ਇਹਨਾਂ ਨੂੰ ਜ਼ਾਹਰ ਕਰਨ ਦੀ ਤਾਕਤ ਰੱਖਦਾ ਹੈ। ਤਾਜਰਾਂ ਤੇ ਚੰਗੇ ਆਲਮਾਂ ਨੇ ਵੇਖਿਆ ਭਈ ਕ੍ਰਿਸਚਨ ਸਾਇੰਸ ਉਹਨਾਂ ਦੀ ਬਰਦਾਸ਼ਤ ਤੇ ਜ਼ਹਿਨੀ ਤਾਕਤਾਂ ਨੂੰ ਵਧਾਉਂਦੀ ਹੈ, ਉਹਨਾਂ ਦੇ ਕਿਰਦਾਰ ਦੀ ਸੋਚ ਨੂੰ ਖੁੱਲ੍ਹਾ ਕਰਦੀ ਹੈ, ਉਹਨਾਂ ਨੂੰ ਅਕਲ ਤੇ ਸਮਝ ਤੇ ਆਪਣੀ ਆਮ ਗੁੰਜਾਇਸ਼ ਨੂੰ ਵਧਾਉਣ ਦੀ ਸਲਾਹੀਅਤ ਦਿੰਦੀ ਹੈ। ਇਨਸਾਨੀ ਸੋਚ ਰੂਹਾਨੀ ਸਮਝ ਨਾਲ ਭਰ ਕੇ ਹੋਰ ਲਚਕਦਾਰ ਹੋ ਜਾਂਦੀ ਹੈ। ਇਹ ਬਹੁਤ ਬਰਦਾਸ਼ਤ ਤੇ ਕਿਸੇ ਹੱਦ ਤੀਕਰ ਆਪਣੇ ਆਪ ਤੋਂ ਫਰਾਰ ਹੋ ਜਾਣ ਦੇ ਕਾਬਲ ਹੋ ਜਾਂਦੀ ਹੈ ਤੇ ਘੱਟ ਆਰਾਮ ਪਸੰਦ ਕਰਦੀ ਹੈ। ਹਸਤੀ ਦੀ ਸਾਇੰਸ ਦਾ ਇਲਮ ਇਨਸਾਨ ਦੀ ਕਾਬਲੀਅਤ ਦੇ ਫਨ ਤੇ ਇਮਕਾਨਾਂ ਨੂੰ ਵਧਾਉਂਦਾ ਹੈ। ਫਾਨੀ ਲੋਕਾਂ ਨੂੰ ਉੱਚੀ ਤੇ ਖੁੱਲ੍ਹੀ ਰਿਆਸਤ ਤੀਕਰ ਅਪਣਾਉਂਦੇ ਹੋਏ ਇਹ ਸੋਚ ਦੇ ਮਾਹੌਲ ਨੂੰ ਵਧਾਉਂਦਾ ਹੈ। ਇਹ ਸੋਚਣ ਵਾਲੇ ਨੂੰ ਉਹਦੀ ਸਮਝ ਤੇ ਅਕਲ ਦੀ ਹਵਾ ਵਿੱਚ ਵੱਡਾ ਕਰਦਾ ਹੈ। ਇਨਸਾਨ ਦੇ ਬਾਰੇ ਸਾਡੀ ਤਸ਼ਰੀਹ ਨੂੰ ਜਾਰੀ ਰੱਖਦਿਆਂ ਹੋਏ ਆਓ ਯਾਦ ਕਰੀਏ ਭਈ ਹਮਸਾਜ਼ ਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਤੇ ਮਾਦੇ ਦੇ ਤੌਰ ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੋਹਰ ਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਤੇ ਪਾਰ ਰਹਿੰਦਾ ਹੈ। ਇਹ ਬਿਆਨ ਸੱਚਾਈ ਦਾ ਬਿਆਨ ਹੈ, ਨਾ ਕਿ ਕੋਈ ਅਫਸਾਨਾ ਹੈ। ਇਨਸਾਨ ਦੀ ਗੁਲਾਮੀ ਠੀਕ ਨਹੀਂ ਹੈ। ਇਹ ਉਸ ਵੇਲੇ ਮੁੱਕ ਜਾਵੇਗੀ ਜਦੋਂ ਇਨਸਾਨ ਆਪਣੀ ਆਜ਼ਾਦੀ ਦੀ ਵਿਰਾਸਤ ਮਾਦੀ ਹਵਾਸ ਉੱਤੇ ਆਪਣੀ ਰੱਬ ਵੱਲੋਂ ਦਿੱਤੀ ਹੋਈ ਹਾਕਮੀਅਤ ਵਿੱਚ ਵੜ ਜਾਂਦਾ ਹੈ। ਫਾਨੀ ਲੋਕ ਇੱਕ ਦਿਨ ਕਾਦਰ ਮੁਤਲਿਕ ਦੇ ਨਾਂ ਉੱਤੇ ਆਪਣੀ ਆਜ਼ਾਦੀ ਦਾ ਦਾਅਵਾ ਕਰਨਗੇ। ਫਿਰ ਉਹ ਇਲਾਹੀ ਸਾਇੰਸ ਦੀ ਸਮਝ ਦੇ ਰਾਹੀਂ ਆਪਣੇ ਆਪ ਦੇ ਜਿਸਮਾਂ ਨੂੰ ਕਾਬੂ ਕਰਨਗੇ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਤੇ ਹਮੇਸ਼ਾ ਰਹੇਗੀ, ਕਿਉਂ ਜੇ ਹਯਾਤੀ ਰੱਬ ਹੈ ਤੇ ਇਨਸਾਨ ਰੱਬ ਦਾ ਤਸੱਵਰ ਹੈ, ਜਿਹਨੂੰ ਮਾਦੇ ਨਹੀਂ ਬਲਕਿ ਰੂਹਾਨੀ ਤੌਰ ਤੇ ਬਣਾਇਆ ਗਿਆ ਸੀ ਤੇ ਉਹਦੇ ਲਈ ਫਨਾਹ ਹੋਣ ਜਾਂ ਤਬਾਹ ਹੋਣ ਦੀ ਸ਼ਰਤ ਨਹੀਂ ਹੈ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਤੂੰ ਉਹਨੂੰ ਆਪਣੇ ਹੱਥ ਦੀਆਂ ਬਣੀਆਂ ਸ਼ੈਵਾਂ ਉੱਤੇ ਇਖਤਿਆਰ ਦਿੱਤਾ ਹੈ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਹੈ। ਹੁਣ ਮੈਂ ਮੇਰੀ ਬੇਕਰ ਐਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰਅੰਦਾਜ਼ ਕਰਨੇ ਚਾਹੀਦੇ ਨੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ
ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।